ਸਵਾਲ ਮੇਰੇ ਕੋਲ ਅੱਜ ਕਥਾਵਾਚਕਾਂ ਦੇ ਉੱਪਰ ਵੀ ਗੱਲਬਾਤ ਕਰਾਂਗੇ, ਖਾਸ ਕਰਕੇ ਜਦੋਂ ਉਹ ਆਪਣੀ ਕਥਾਵਾਂ ਦੇ ਵਿੱਚ ਸਟੇਜਾਂ ਦੇ ਉੱਪਰ ਦੇਵੀ ਦੇਵਤਿਆਂ ਨੂੰ ਹਾਂ ਪੱਖੀ ਆਪਣਾ ਸੁਝਾਅ ਜਾਂ ਮਸ਼ਵਰਾ ਦੇ ਕੇ ਚੱਲਦੇ ਆ। ਉਹਦੇ ਉੱਪਰ ਆਪਾਂ ਗੁਰਬਾਣੀ ਦੇ ਬਾਬਤ ਵੈਦ ਸਾਹਿਬ ਤੋਂ ਪੁੱਛਾਂਗੇ ਕਿ ਇਹਦੇ ਵਿੱਚ ਕੀ ਸੱਚਾਈ ਆ। ਮਰਨ ਤੋਂ ਬਾਅਦ ਅਸੀਂ ਕਹਿੰਦੇ ਆ ਜੀ ਸਾਡਾ ਅਗਲਾ ਜਨਮਾ ਹੁੰਦਾ ਆ। ਅੱਜ ਇਹਦੇ ਉੱਪਰ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਮੰਗਿਆ। ਕੋਈ ਲੈਕਚਰ ਕਰਦੇ ਨੇ ਸਾਡੇ ਕਥਾਵਾਚਕ, ਉਹ ਕਹਿੰਦੇ ਨੇ ਜੀ ਮਨੁੱਖੀ ਜਾਮੇ ਦੇ ਲਈ ਗੁਰਬਾਣੀ ਦੀ ਅਹਿਮੀਅਤ ਬਹੁਤ ਹੈ। ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਹੜੀ ਗੁਰਬਾਣੀ ਲਿਖੀ ਆ ਉਹ ਸਿਰਫ ਫਿਰ ਮਨੁੱਖੀ ਸੁਭਾਅ ਲਈ ਲਿਖੀ ਆ। ਉਹਦੇ ਵਿੱਚ ਜਿਹੜੇ ਪਸ਼ੂ ਪੰਛੀ ਜਾਨਵਰ ਵਗੈਰਾ ਆਉਂਦੇ ਜਾਂ ਕੀੜੇ ਮਕੌੜੇ ਆਉਂਦੇ ਆ, ਮਤਲਬ ਕਿ ਉਹ ਫਿਰ ਉਹ 'ਚੋਂ ਬਾਹਰ ਆ, ਉਹਨਾਂ ਦੇ ਉੱਪਰ ਰੱਬ ਦੀ ਕੋਈ ਮਿਹਰ ਨਹੀਂ, ਕੋਈ ਰਹਿਮੀਅਤ ਨਹੀਂ ਹੈਗੀ। ਸਾਡੇ ਕਿਸੇ ਵੀ ਟੀਕਾਕਾਰ ਨੂੰ ਜਾਂ ਕਥਾਕਾਰ ਨੂੰ ਜੀਓ ਵਰਡ ਸਿੰਗੂਲਰ ਹੁੰਦਾ, ਜੀਵ ਬਹੁਵਚਨ ਹੁੰਦਾ, ਜਾਂ ਐੜੇ ਨਾਲ ਵੀ ਜੀ ਲਿਖ ਦਿੰਦੇ ਆ। ਇਹ ਉਹ ਕਹਿੰਦੇ ਨਾਨਕ ਜੀ ਉਪਾਇਕ ਹੈ, ਲਿਖ ਨਾਮੈ ਧਰਮ ਬਹਾਲਿਆ। ਔਰ 84 ਲੱਖ ਜਿਹੜਾ ਅਸੀਂ ਕਹਿੰਦੇ ਹਾਂ ਉਹ 84 ਲੱਖ ਨਹੀਂ ਹੈ ਉਹਦਾ ਮਤਲਬ। ਉਹਨੂੰ 84 ਵੀ ਕਿਹਾ ਹੋਇਆ, ਉਹਨੂੰ 84 ਵੀ ਕਿਹਾ ਹੈ। 14 ਦਾ ਮਤਲਬ ਹੁੰਦਾ 4, 84 ਦਾ ਮਤਲਬ ਹੁੰਦਾ ਜਿਹੜੀ ਤੁਸੀਂ ਜੂਨ ਜਿਹੜੇ ਸਿਸਟਮ ਦੇ ਥਰੂ ਆਏ ਹੋ ਜੀ। ਠੀਕ ਹੈ ਵੀ ਜਿੰਨੇ ਜਾਨਵਰ ਹੈ ਨਾ ਉਹ ਆਪਣੇ ਜਿਹੜੇ ਅੱਗੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਘੌਂਸਲਾ ਬਣਾ ਕੇ ਨਹੀਂ ਦੇ ਕੇ ਜਾਂਦੇ ਜੀ, ਉਹਨਾਂ ਨੂੰ ਸਿਰਫ ਉੜਨਾ ਸਿਖਾਉਂਦੇ ਨੇ। ਜਿਹੜਾ ਉੜਨਾ ਸਿੱਖ ਗਿਆ ਉਹਨੇ ਸਾਰਾ ਕੁਝ ਕਰ ਲੈਣਾ। ਅਸੀਂ ਹਿਊਮਨ ਘੌਂਸਲੇ ਬਣਾਉਣਾ ਸਿੱਖ ਗਏ ਹਾਂ, ਉੜਨਾ ਅਸੀਂ ਕਿਸੇ ਨੂੰ ਸਿਖਾਇਆ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੀਤ ਲਸਾੜਾ। ਇੰਡੋਜ਼ ਦੇ ਇਸ ਸਪੈਸ਼ਲ ਪੋਡਕਾਸਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦ ਸਿੱਖ ਡਾਇਲੋਗ, ਸਿੱਖੀ ਸੰਵਾਦ, ਜਿਹਦੇ ਵਿੱਚ ਸਾਡੀ ਕੋਸ਼ਿਸ਼ ਰਹੀ ਆ ਪਿਛਲੇ 5 ਐਪੀਸੋਡ ਦੇ ਵਿੱਚ, ਪਿਛਲੇ 5 ਪੋਡਕਾਸਟ ਦੇ ਵਿੱਚ, ਕਿ ਅਸੀਂ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਸਾਰੇ ਸਵਾਲਾਂ ਨੂੰ ਤੁਹਾਡੇ ਸਨਮੁਖ ਕਰੀਏ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਨੇ, ਲੇਕਿਨ ਉਹ ਸਵਾਲ ਹਮੇਸ਼ਾ ਖਲਬਲੀ ਮਚਾਉਂਦੇ ਨੇ ਸਾਡੇ ਜ਼ਿਹਨਾਂ ਦੇ ਵਿੱਚ ਅਤੇ ਭਰਮ ਭੁਲੇਖੇ ਵੀ ਪਾਉਂਦੇ ਨੇ। ਬਹੁਤ ਸਾਰੇ ਮੰਚਾਂ ਦੇ ਉੱਪਰ ਇਸ ਬਾਬਤ ਗੱਲਾਂ ਹੁੰਦੀਆਂ ਨੇ, ਲੇਕਿਨ ਉੱਥੇ ਤਿੱਖੀਆਂ ਗੱਲਾਂ ਹੁੰਦੀਆਂ ਨੇ ਅਤੇ ਕਹਿ ਲਓ ਕਿ ਗੱਲਾਂ ਕਈ ਵਾਰ ਸੰਵਾਦ ਤੋਂ ਵੱਧ ਕੇ ਲੜਾਈ ਝਗੜਿਆਂ ਤੱਕ ਵੀ ਪਹੁੰਚਦੀਆਂ ਨੇ। ਲੇਕਿਨ ਇਸ ਪ੍ਰੋਗਰਾਮ ਨੂੰ ਤੁਸੀਂ ਪਿਆਰ ਦਿੱਤਾ ਪਹਿਲੇ 5 ਐਪੀਸੋਡਸ ਨੂੰ। ਵਿਸ਼ੇਸ਼ਤਾ ਇਹੀ ਰਹੀ ਹੈ ਕਿ ਅਸੀਂ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਸਵਾਲ ਉਹੀ ਕਰਦੇ ਹਾਂ, ਲੇਕਿਨ ਅਸੀਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਉਹਨੂੰ ਸੰਵਾਦ ਤੱਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਫਿਰ 6ਵੇਂ ਐਪੀਸੋਡ ਦੇ ਵਿੱਚ ਮੌਕਾ ਮਿਲਿਆ ਸਰਦਾਰ ਗੁਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ, ਜੋ ਬ੍ਰਿਸਬਨ ਤੋਂ ਆਸਟ੍ਰੇਲੀਆ ਤੋਂ ਤੁਹਾਡੇ ਨਾਲ ਰਾਬਤਾ ਬਣਾਉਂਦੇ ਨੇ। ਮੈਂ ਹਰਜੀਤ ਲਸਾੜਾ, ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੈਂਸ ਸਾਹਿਬ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬੈਂਸ ਸਾਹਿਬ, ਧੰਨਵਾਦ ਤੁਹਾਡਾ। ਜੇ ਸਾਡੇ ਦਰਸ਼ਕਾਂ ਨੇ ਥੋੜ੍ਹਾ ਜਿਹਾ ਹੋਰ ਜ਼ਿਹਨ ਦੇ ਵਿੱਚ ਜਾਗਰੂਕਤਾ ਲੈ ਕੇ ਆਉਣੀ ਆ ਤਾਂ ਮੈਂ ਦੱਸਾਂ ਕਿ ਸਾਡੇ ਜਿਹੜੇ ਪਹਿਲੇ 5 ਐਪੀਸੋਡ ਸੀਗੇ ਉਹਦੇ ਵਿੱਚ ਅਸੀਂ ਤਕਰੀਬਨ ਗੁਰਬਾਣੀ ਦੀ ਮਨੁੱਖ ਦੇ ਲਈ ਅਹਿਮੀਅਤ, ਉਹਦੇ ਉੱਪਰ ਗੱਲਬਾਤ ਕੀਤੀ, ਰੱਬ ਦੇ ਉੱਪਰ ਗੱਲਬਾਤ ਕੀਤੀ, ਸਾਇੰਸ ਦੇ ਉੱਪਰ ਗੱਲਬਾਤ ਕੀਤੀ, ਮਨੁੱਖੀ ਅਗਿਆਨਤਾ ਦੀ ਗੱਲਬਾਤ ਕੀਤੀ, ਭਰਮ ਭੁਲੇਖੇ, ਜਨਮ ਮਰਨ, ਇੱਕ ਓਂਕਾਰ ਦਾ ਗੁਰਬਾਣੀ ਦੇ ਹਿਸਾਬ ਨਾਲ ਕਿਆ ਮਤਲਬ ਬਣਦਾ, ਸਤਿਨਾਮ ਵਾਹਿਗੁਰੂ ਨੂੰ ਅਸੀਂ ਫਰੋਲ ਕੇ ਦੇਖਿਆ ਕਿ ਇਹਦਾ ਅਸਲ ਮੀਨਿੰਗ, ਇਹਦਾ ਭਾਵ ਕੀ ਬਣਦਾ। ਅਸੀਂ ਮਨੁੱਖੀ ਕਰਮਾਂ ਦੇ ਉੱਪਰ ਗੱਲ ਕੀਤੀ, ਹਉਮੈ ਦੇ ਉੱਪਰ ਗੱਲ ਕੀਤੀ, ਸਤਿਨਾਮ ਦੇ ਉੱਪਰ ਗੱਲ ਕੀਤੀ, ਸੰਗਤ ਦੇ ਉੱਪਰ ਗੱਲ ਕੀਤੀ ਅਤੇ ਮਾਇਆ ਇਹਦੇ ਉੱਪਰ ਵੀ ਗੱਲਬਾਤ ਕੀਤੀ। ਸਾਡੀ ਕੋਸ਼ਿਸ਼ ਰਹੂਗੀ ਜਿੱਥੇ ਵੀ ਤੁਹਾਡੇ ਕੋਈ ਸੁਝਾਅ ਜਾਂ ਤੁਹਾਡੇ ਸਵਾਲ ਆਉਣਗੇ ਅਸੀਂ ਫਿਰ ਤੋਂ ਦੁਬਾਰਾ ਉਹਦੇ ਉੱਪਰ ਜ਼ਰੂਰ ਉਹਨੂੰ ਟੱਚ ਕਰਦੇ ਚੱਲਾਂਗੇ, ਹਲਕਾ ਜਿਹਾ ਉਹਦੇ ਨਾਲ ਸੰਵਾਦ ਜ਼ਰੂਰ ਕਰਦੇ ਚੱਲਾਂਗੇ। ਅੱਜ ਵੀ ਮੇਰੇ ਕੋਲ ਬਹੁਤ ਸਵਾਲ ਨੇ। ਸਵਾਲ ਮੇਰੇ ਕੋਲ ਅੱਜ ਬੈਂਸ ਸਾਹਿਬ ਲਈ ਹੋਣਗੇ। ਆਪਾਂ ਕਰਮ ਦੇ ਉੱਪਰ ਵੀ ਗੱਲ ਕਰਨੀ ਹੈ। ਇੱਕ ਨਦਰ ਸ਼ਬਦ ਨੂੰ ਗੁਰਬਾਣੀ ਦੇ ਵਿੱਚ ਜਾਂ ਸਾਡੇ ਕਹਿ ਲਓ ਕਿ ਸਿੱਖ ਭਾਈਚਾਰੇ ਦੇ ਵਿੱਚ ਵਰਤਿਆ ਜਾਂਦਾ, ਲਿਖਿਆ ਜਾਂਦਾ, ਸਮਝਿਆ ਜਾਂਦਾ, ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਾਂਗੇ। ਕਥਾਵਾਚਕਾਂ ਦੇ ਉੱਪਰ ਵੀ ਗੱਲਬਾਤ ਕਰਾਂਗੇ, ਖਾਸ ਕਰਕੇ ਜਦੋਂ ਉਹ ਆਪਣੀ ਕਥਾਵਾਂ ਦੇ ਵਿੱਚ ਸਟੇਜਾਂ ਦੇ ਉੱਪਰ ਦੇਵੀ ਦੇਵਤਿਆਂ ਨੂੰ ਹਾਂ ਪੱਖੀ ਆਪਣਾ ਸੁਝਾਅ ਜਾਂ ਮਸ਼ਵਰਾ ਦੇ ਕੇ ਚੱਲਦੇ ਆ। ਉਹਦੇ ਉੱਪਰ ਆਪਾਂ ਗੁਰਬਾਣੀ ਦੇ ਬਾਬਤ ਬੈਂਸ ਸਾਹਿਬ ਤੋਂ ਪੁੱਛਾਂਗੇ ਕਿ ਇਹਦੇ ਵਿੱਚ ਕੀ ਸੱਚਾਈ ਆ। ਅਤੇ ਮਰਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਜੀ ਸਾਡਾ ਅਗਲਾ ਜਨਮਾ ਹੁੰਦਾ ਆ। ਅੱਜ ਇਹਦੇ ਉੱਪਰ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਕਿਉਂਕਿ ਤੁਸੀਂ ਮੰਗਿਆ ਕਿ ਇਹਨੂੰ ਜਰਾ ਹੋਰ ਫਰੋਲੋ। ਮਨੁੱਖ ਕਹਿੰਦੇ ਜੀ ਮਰਨ ਤੋਂ ਬਾਅਦ ਉਹਦੀ ਆਤਮਾ ਨਿਕਲ ਜਾਂਦੀ ਹੈ, ਸਰੀਰ ਪਿਆ ਰਹਿੰਦਾ, ਸਰੀਰ ਜਲ ਜਾਂਦਾ, ਆਤਮਾ ਜ਼ਿੰਦਾ ਹੁੰਦੀ ਆ, ਉਹ ਕਿਸੇ ਦੇ ਵਿੱਚ ਵੜ ਜਾਂਦੀ ਆ। ਇਹਨੂੰ ਵੀ ਤੁਸੀਂ ਕਹਿੰਦੇ ਹੋਰ ਖੋਲ੍ਹੋ, ਬੈਂਸ ਸਾਹਿਬ ਇਹਨੂੰ ਵੀ ਖੋਲ੍ਹਣਗੇ। ਕਹਿੰਦੇ ਜੀ ਬੁਰੇ ਬੰਦੇ ਨਰਕਾਂ 'ਚ ਜਾਂਦੇ ਆ ਅਤੇ ਚੰਗੇ ਬੰਦੇ, ਕੋਈ ਕਹਿੰਦਾ ਸਵਰਗ 'ਚ ਜਾਂਦੇ ਆ ਅਤੇ ਕੋਈ ਉਹ ਸਵਰਗ ਦੀ ਜਗ੍ਹਾ 'ਤੇ ਸੱਚਖੰਡ ਲਾ ਲੈਂਦਾ ਅਤੇ ਕੋਈ ਕੁਛ ਲਾ ਲੈਂਦਾ। ਆਪਾਂ ਗੱਲ ਕਰਾਂਗੇ ਗੁਰਬਾਣੀ ਦੇ ਹਿਸਾਬ ਦੇ ਨਾਲ ਕਿ ਉੱਥੇ ਕਿਹੜਾ ਸਹੀ ਸ਼ਬਦ ਆ ਅਤੇ ਕੀ ਇਹਦੀ ਕੋਈ ਅਹਿਮੀਅਤ ਹੈ ਵੀ। ਲੇਕਿਨ 3 ਸਵਾਲ ਸਾਡੇ ਕੋਲ ਪਹਿਲਾਂ ਆਏ ਨੇ। ਮੈਂ ਉਹ ਸਵਾਲ ਜਲਦੀ ਨਾਲ ਬੈਂਸ ਸਾਹਿਬ ਜੀ ਵੱਲ ਕਰਦਾ। ਬੈਂਸ ਸਾਹਿਬ, ਜਿੱਦਾਂ
ਆਪਾਂ ਸਧਾਰਨ ਵੀ ਜੇ ਕਿਤੇ ਸੰਗਤ ਦੇ ਵਿੱਚ ਬੈਠੀਏ ਜਾਂ ਆਪਾਂ ਘਰ ਵੀ ਬੈਠੀਏ, ਜਦੋਂ ਕਿਤੇ ਮਾੜੀ ਮੋਟੀ ਚਰਚਾ ਚੱਲ ਪੈਂਦੀ ਆ ਜਾਂ ਆਪਾਂ ਕੋਈ ਲੈਕਚਰ ਕਰਦੇ ਨੇ ਸਾਡੇ ਕਥਾਵਾਚਕ, ਉਹ ਕਹਿੰਦੇ ਨੇ ਜੀ ਮਨੁੱਖੀ ਜਾਮੇ ਦੇ ਲਈ ਗੁਰਬਾਣੀ ਦੀ ਅਹਿਮੀਅਤ ਬਹੁਤ ਆ। ਮਨੁੱਖੀ ਜਾਮਾ ਅਗਰ ਗੁਰਬਾਣੀ ਦੇ ਹਿਸਾਬ ਦੇ ਨਾਲ ਚੱਲੇ ਤਾਂ ਉਹ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ, ਚਲੋ ਉਹ ਬਾਅਦ ਦੀਆਂ ਗੱਲਾਂ ਆ। ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਹੜੀ ਗੁਰਬਾਣੀ ਲਿਖੀ ਆ ਉਹ ਸਿਰਫ ਫਿਰ ਮਨੁੱਖੀ ਸੁਭਾਅ ਲਈ ਲਿਖੀ ਆ। ਉਹਦੇ ਵਿੱਚ ਜਿਹੜੇ ਪਸ਼ੂ ਪੰਛੀ ਜਾਨਵਰ ਵਗੈਰਾ ਆਉਂਦੇ ਜਾਂ ਕੀੜੇ ਮਕੌੜੇ ਆਉਂਦੇ ਆ, ਮਤਲਬ ਕਿ ਉਹ ਫਿਰ ਉਹ 'ਚੋਂ ਬਾਹਰ ਆ, ਉਹਨਾਂ ਦੇ ਉੱਪਰ ਰੱਬ ਦੀ ਕੋਈ ਮਿਹਰ ਨਹੀਂ, ਕੋਈ ਰਹਿਮੀਅਤ ਨਹੀਂ ਹੈਗੀ, ਕੋਈ ਨਜ਼ਰ ਨਹੀਂ ਹੈਗੀ। ਜਦੋਂ ਆਪਾਂ ਨਜ਼ਰ ਦੀ ਗੱਲ ਕਰਦੇ ਹਾਂ, ਜਿੱਥੇ ਤੁਹਾਡਾ ਬੌਧਿਕ ਲੈਵਲ ਹੈ ਨਾ ਜੀ, ਉੱਥੇ ਨਜ਼ਰ ਹੋਣੀ ਹੈ। ਜਿੰਨਾ ਕੁ ਬੌਧਿਕ ਲੈਵਲ ਉਹੀ ਜਿਹੀ ਨਜ਼ਰ ਹੋ ਜਾਣੀ ਹੈ। ਜਿੰਨੇ ਆਪਾਂ ਕਹਿੰਦੇ ਹਾਂ ਮਨੁੱਖ ਤੋਂ ਥੱਲੇ ਦੀਆਂ ਜਾਤੀਆਂ, ਇਹ ਗੁਰਬਾਣੀ 'ਚ ਲਿਖਿਆ ਕਿ 184 ਜੋਨ ਸਵਾਈ ਮਾਨੁਖ ਕੋ ਪ੍ਰਭ ਦੀ ਵਡਿਆਈ। ਫਿਰ ਇਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਕਾਫੀ ਜ਼ਿੰਮੇਵਾਰੀ ਵਾਲੀ ਗੱਲ ਹੈ। ਫਿਰ ਇਸ ਪੌੜੀ 'ਤੇ ਜੋ ਨਰ ਝੁਕੈ ਜੀ ਆਏ ਜਾਏ ਦੁੱਖ ਪਾਏਂਦਾ ਜੀ, ਕਿ ਜੇ ਆਪਾਂ ਨੂੰ ਇੰਨੀ ਬੁੱਧੀ ਦਿੱਤੀ ਹੈ, ਆਪਾਂ ਨੂੰ ਅਵੇਅਰਨੈਸ ਦਿੱਤੀ ਹੈ, ਆਪਾਂ ਭਾਸ਼ਾ ਦੇ ਹਿਸਾਬ ਨਾਲ ਇੱਕ ਦੂਸਰੇ ਦੇ ਨਾਲ ਪ੍ਰੇਮ ਵੀ ਪਾ ਲੈਂਦੇ ਹਾਂ, ਨਫ਼ਰਤ ਵੀ ਪਾ ਲੈਂਦੇ ਹਾਂ। ਆਪਾਂ ਕੋਲ ਹਰੇਕ ਤਰ੍ਹਾਂ ਦਾ ਅਵੇਅਰਨੈਸ ਹੈਗੀ ਹੈ। ਜਾਨਵਰ ਦੀ ਅਵੇਅਰਨੈਸ ਹੈਗੀ ਹੈ ਖਾਣ ਦੀ। ਪਹਿਲਾਂ ਜੀ ਬੱਚਾ ਜਿਹੜਾ ਜਾਨਵਰ ਦਾ ਬੱਚਾ ਹੈ, ਆਪਾਂ ਦੇਖੀ ਗਾਂ ਦਾ, ਉਹ ਤਾਂ ਜੰਮਦੇ ਸਾਰੇ ਚੁੰਘਣ ਲੱਗ ਜਾਂਦਾ, ਖੜਾ ਵੀ ਹੋ ਜਾਂਦਾ ਜੀ। ਅਤੇ ਜਿਹੜਾ ਹਿਊਮਨ ਆਪਣਾ ਕੀ ਕਹਿੰਦੇ ਆ ਬੱਚਾ ਹੋਵੇ, ਉਹਦੇ ਤਾਂ 3 ਮਹੀਨੇ ਗਰਦਨ ਨਹੀਂ ਖੜਦੀ, ਪਹਿਲਾਂ ਉਹਨੂੰ ਸਪੋਰਟ ਦੇਣੀ ਪੈਂਦੀ ਹੈ, ਉਹ ਹੌਲੀ ਹੌਲੀ ਡਿਵੈਲਪ ਹੁੰਦਾ। ਸੋ ਜਿਹਦਾ ਜਿਹਾ ਜਿਹਾ ਇਸ ਸ੍ਰਿਸ਼ਟੀ ਵਿੱਚ ਨਾ ਕਿ ਜਿਵੇਂ ਫੂਡ ਸਾਈਕਲ ਬਣਿਆ ਹੋਇਆ, ਉਸ ਤਰ੍ਹਾਂ ਦੇ ਹਿਸਾਬ ਨਾਲ ਉਨੀ ਕੁ ਉਹਦੀ ਬੁੱਧੀ ਹੈ। ਬੜੇ ਜੀਵ ਨੇ ਛੋਟੇ ਨੂੰ ਖਾਣਾ ਹੈ, ਇਹ ਕੁਦਰਤ ਹੈ। ਜਿਹੜੀ ਨਜ਼ਰ ਹਿਊਮਨਸ 'ਤੇ ਹੋਣੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਲਈ ਤੁਹਾਨੂੰ ਨਾ ਪਹਿਲਾਂ ਜੀਵ ਅੱਖਰ ਸਮਝਣਾ ਪਊਗਾ। ਆਪਾਂ ਸਮਝਾਇਆ, ਫਿਰ ਸਮਝਾ ਦਿੰਦੇ ਹਾਂ ਜੀ। ਸਾਡੇ ਕਿਸੇ ਵੀ ਟੀਕਾਕਾਰ ਨੂੰ ਜਾਂ ਕਥਾਕਾਰ ਨੂੰ ਜੀਓ ਵਰਡ ਸਿੰਗੂਲਰ ਹੁੰਦਾ, ਜੀਵ ਬਹੁਵਚਨ ਹੁੰਦਾ, ਜਾਂ ਐੜੇ ਨਾਲ ਵੀ ਜੀ ਲਿਖ ਦਿੰਦੇ ਆ। ਇਹ ਉਹ ਕਹਿੰਦੇ ਨਾਨਕ ਜੀ ਉਪਾਇਕ ਹੈ, ਲਿਖ ਨਾਮੈ ਧਰਮ ਬਹਾਲਿਆ ਜੀ। ਇਹ ਮਨੁੱਖ ਵਾਸਤੇ ਜ਼ਿੰਮੇਵਾਰੀ ਹੈ। ਜੀ ਤਾਂ ਸਾਰੇ ਹੀ ਆ, ਔਰ 84 ਲੱਖ ਜਿਹੜਾ ਅਸੀਂ ਕਹਿੰਦੇ ਹਾਂ ਉਹ 84 ਲੱਖ ਨਹੀਂ ਹੈ ਉਹਦਾ ਮਤਲਬ। ਉਹਨੂੰ 84 ਵੀ ਕਿਹਾ ਹੋਇਆ, ਉਹਨੂੰ 84 ਵੀ ਕਿਹਾ ਹੈ। 84 ਦਾ ਮਤਲਬ ਹੁੰਦਾ 4, 84 ਦਾ ਮਤਲਬ ਹੁੰਦਾ ਜਿਹੜੀ ਤੁਸੀਂ ਜੂਨ ਜਿਹੜੇ ਸਿਸਟਮ ਦੇ ਥਰੂ ਆਏ ਹੋ ਜੀ। 4 ਰਾਸ਼ੀਆਂ ਮੰਨੀਆਂ, ਅੰਡਜ, ਜੇਰਜ, ਸੇਤਜ, ਉਤਪੁਜ ਜੀ। ਉਹਨਾਂ ਦੇ ਨਾਲ ਹੀ ਇੱਥੇ ਸ੍ਰਿਸ਼ਟੀ 'ਚ ਆਉਂਦਾ ਜੀਵ। ਅਤੇ ਆਪਾਂ ਜੇਰਜ ਚਾਹੁੰਦੇ ਹਾਂ। ਜਿਹੜਾ ਜੀਵ ਦੂਸਰੀਆਂ ਜੋਨੀਆਂ 'ਚ ਆਇਆ, ਤੁਸੀਂ ਦੇਖ ਲਓ ਅੰਡਜ ਬਹੁਤੇ 2 ਪੈਰਾਂ 'ਤੇ ਹੀ ਤੁਰਦੇ ਆ ਜੀ। ਜੇ ਆਪਾਂ ਦੇਖੀਏ ਉਹਨਾਂ ਦੀ ਇਹੀ ਜਿਹੀ ਸਟੇਟਸ ਹੈ। ਪਰ ਜਿਹੜੇ ਛੋਟੀਆਂ ਜੂਨੀਆਂ ਹੈ ਉਹ ਪਾਣੀ 'ਚ ਚੱਲਦੀਆਂ। ਕਿਸੇ ਜਾਨਵਰ ਨੂੰ ਤੁਸੀਂ ਦੇਖਿਆ ਵੀ ਜੇ ਉਹਦਾ ਕੀ ਕਹਿੰਦੇ ਨੁਕਸਾਨ ਹੋ ਜਾਵੇ, ਪਹਿਲਾਂ ਤਾਂ ਅੱਜ ਮੈਨੂੰ ਕਿਸੇ ਨੇ ਬੜੀ ਅੱਛੀ ਗੱਲ ਦੱਸੀ ਹੈ ਵੀ ਜਿੰਨੇ ਜਾਨਵਰ ਹੈ ਨਾ, ਉਹ ਆਪਣੇ ਜਿਹੜੇ ਅੱਗੇ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਘੌਂਸਲਾ ਬਣਾ ਕੇ ਨਹੀਂ ਦੇ ਕੇ ਜਾਂਦੇ ਜੀ, ਉਹਨਾਂ ਨੂੰ ਸਿਰਫ ਉੜਨਾ ਸਿਖਾਉਂਦੇ ਹੀ। ਜਿਹੜਾ ਉੜਨਾ ਸਿੱਖ ਗਿਆ ਉਹਨੇ ਸਭ ਕੁਛ ਕਰ ਲੈਣਾ। ਅਸੀਂ ਹਿਊਮਨਸ ਘੌਂਸਲੇ ਬਣਾਉਣਾ ਸਿੱਖ ਗਏ ਹਾਂ, ਉੜਨਾ ਅਸੀਂ ਕਿਸੇ ਨੂੰ ਸਿਖਾਇਆ ਨਹੀਂ। ਸਾਰੇ ਹੀ ਥੱਲੇ ਜ਼ਮੀਨ 'ਤੇ ਰਹਿੰਦੇ ਹਾਂ। ਉਹਨੂੰ ਫਿਰ ਜਪਜੀ ਬਾਣੀ 'ਚ ਕਿਹਾ ਜਾਂਦਾ ਵੀ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਜਿਹੜੇ ਭਗਤ ਹੈ ਉਹ ਪਰ ਹੈ, ਉਹਨਾਂ ਕੋਲ ਉੜਦੇ ਹੈ, ਉਹਨਾਂ ਦੀ ਸੁਰਤ ਹੈਗੀ ਹੈ ਗਗਨ 'ਚ ਟਿਕੀ ਹੋਈ। ਸਾਡੀ ਹੈਗੀ ਹੈ ਸੁਰਤ ਮਾਇਆ 'ਚ। ਮਾਇਆ ਦਾ ਮਤਲਬ ਗੁਰਬਾਣੀ 'ਚ ਇੱਥੇ ਵੀ ਲਿਖਿਆ ਵੀ ਕੀੜਾ ਲੜਿਓ ਮਾਸ। ਕੀੜਾ ਹੁੰਦਾ ਜਿਹੜਾ ਥੱਲੇ ਰੈਂਕ ਕੇ ਚੱਲਦਾ ਹੈ, 4 ਪੈਰਾਂ 'ਤੇ ਚੱਲਦਾ ਜੀ। ਮਾਸ ਹੈਗਾ ਆਹ ਜਿਹੜਾ ਸਰੀਰ ਹੈ। ਅਸੀਂ ਤਾਂ ਸਰੀਰ ਦਾ ਅਜੇ ਥਾਈਂ ਮੋਹ ਨਹੀਂ ਤਿਆਗਿਆ। ਧਰਮ ਦੀ ਤਾਂ ਗੱਲੇ ਛੱਡੋ ਅਜੇ। ਧਰਮ ਤਾਂ ਕਹਿੰਦਾ ਵੀ ਜਦੋਂ ਤੱਕ ਇਹ ਸਰੀਰ ਦਾ ਮੋਹ ਨਹੀਂ ਤਿਆਗਿਆ ਜਾਂਦਾ, ਧਰਮ ਤਾਂ ਸ਼ੁਰੂ ਹੀ ਨਹੀਂ ਹੋਣਾ। ਕਿਉਂਕਿ ਧਰਮ ਸਰੀਰ ਨੇ ਤਾਂ ਕਮਾਉਣਾ ਨਹੀਂ ਹੈ ਜੀ, ਧਰਮ ਕਮਾਉਣਾ ਮਨ ਨੇ। ਮਨ ਦੀ ਕੋਈ ਗੱਲ ਨਹੀਂ ਕਰਦਾ ਛੇਤੀ। ਜੇ ਕਰਦਾ ਵੀ ਹੈ, ਮਨ ਪ੍ਰਤੀ ਕੀ ਕਿਹਾ ਹੈ, ਮਨ ਪਰ ਕੀ ਜ਼ਿੰਮੇਵਾਰੀ ਹੈ, ਤੁਸੀਂ ਉਹ ਸਮਝਾਓ। ਉਹ ਕਹਿੰਦੇ ਮੰਮਾ ਮਨ ਸਿਓ ਕਾਜ ਹੈ। ਬੁੱਧੀ ਨੂੰ ਕਹਿ ਰਹੇ ਹਾਂ ਜਿੰਨੀ ਬਾਣੀ ਐਡਰੈਸ ਹੁੰਦੀ ਹੈ ਨਾ, ਇਹ ਜੀਵ ਮੈਂ ਤਾਂ ਦੱਸ ਰਿਹਾ ਵੀ ਇੱਕ ਦਾ ਜੀਵ ਦਾ ਹੁੰਦਾ ਮੂਲ, ਇੱਕ ਹੁੰਦੀ ਹੈ ਸ਼ਾਖ।
ਜੀ ਜਿਹੜਾ ਮਨ ਹੈ ਉਹ ਸ਼ਾਖ ਹੈ, ਉਹਦੀ ਮੂਲ ਦਿਖਦਾ ਨਹੀਂ ਹੁੰਦਾ। ਜਿਹੜੀ ਦਰਖਤ ਦੇਖੋ ਉਹਦੀ ਮੂਲ ਉਹਦੀ ਹੁੰਦੀ ਹੈ ਜੜ ਤਾਂ ਨਹੀਂ ਆਪਾਂ ਨੂੰ ਦਿਖਦੀ, ਜੀ ਉੱਪਰਲਾ ਹਿੱਸਾ ਹੀ ਦਿਖਦਾ। ਉਹ ਜਿਹੜੀ ਸ਼ਾਖ ਹੈ, ਸ਼ਾਖ ਦੇ ਦੋ ਹਿੱਸੇ ਹੈ। ਸਮਝਣ ਲਈ ਕਿਤੇ ਦੋ ਵੀ ਬਣਾ ਲੈਂਦੇ ਇਹਨਾਂ ਨੂੰ, ਕਦੇ ਇੱਕ ਵੀ ਬਣਾ ਲੈਂਦੇ ਆ। ਪਹਿਲਾਂ ਬੁੱਧੀ ਆਉਂਦੀ ਹੈ, ਅਕਲ ਹੈ। ਅਕਲ ਨੇ ਸਮਝਣਾ ਪਹਿਲਾਂ, ਜੀ ਅਕਲ ਨੇ ਸਮਝ ਕੇ ਪਹਿਲਾਂ ਤਾਂ ਕਹਿੰਦੇ ਆ ਰੰਗੀਲੇ ਜਿਹਬਾ ਹਰਕੇ ਨਾਏ। ਹੁਣ ਸਾਤੋਂ ਇਹ ਜਿਹੜੀ ਹੈਗੀ ਨਾ ਭਾਸ਼ਾ, ਇਹਦੀ ਪਕੜ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਕਿਉਂਕਿ ਜਿਹੜੇ ਟੀਕਾਕਾਰ ਸੀ ਉਹ ਪੜ੍ਹੇ ਸੀਗੇ ਦੂਸਰੇ ਜਿਹੜੇ ਕਾਸ਼ੀ 'ਚੋਂ ਜਾ ਕੇ। ਹੁਣ ਕਾਸ਼ੀ ਦਾ ਜਿਹੜਾ ਪੰਡਤ ਹੈ ਉਹ ਕਬੀਰ ਜੀ ਉਹਨਾਂ ਨੂੰ ਚੈਲੰਜ ਕਰਦੇ ਆ ਕਿ ਉਹ ਕਹਿੰਦੇ ਆ ਤੂੰ ਪੰਡਤ ਮੈਂ ਕਾਸ਼ੀ ਕੀ ਜੁਲਾਹਾ ਬੁੱਝੋ ਮੋਰ ਗਿਆਨਾ। ਜਿਹੜੀ ਗੱਲ ਮੈਂ ਕਰਨੀ ਆ ਉਹ ਤੇਰੀ ਡਿਕਸ਼ਨਰੀ 'ਚ ਅੱਖਰੇ ਨਹੀਂ ਹੈ। ਉਹ ਅਸੀਂ ਉਹ ਪੰਡਤ ਵਾਲੇ ਅਕਸ਼ਰ ਲੈ ਕੇ, ਜਿੰਨੀ ਆਪਣੀ ਕਹਾਂ ਵੀ ਚੱਲੂਗੀ, ਅਸੀਂ ਉਹ ਪੰਡਤ ਵਾਲੇ ਅਕਸ਼ਰ ਲੈ ਕੇ ਕਲੇਮ ਮਾਰੀ ਜਾਂਦੇ ਹਾਂ। ਉਹਨੂੰ ਕਿਹਾ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਮੂਰਖ ਪੰਡਤ ਹਿਕਮਤ ਹੁਜਤ, ਵੀ ਹੁਜਤਾਂ ਕਰ ਉਹ ਰੱਬ ਨੂੰ ਸਿੱਧ ਕਰਦਾ ਹੈ। ਐਂ ਰੱਬ ਨਹੀਂ ਸਿੱਧ ਹੁੰਦਾ ਜਿਵੇਂ ਉਹ ਕਰਦਾ। ਮੂਰਤੀ ਕਿਵੇਂ ਬਣ ਗਈ ਰੱਬ ਦੀ? ਸੋ ਪਹਿਲੀ ਜਿਹੜੀ ਸਟੇਜ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਹੈਗਾ, ਇਹ ਹੈਗਾ ਭੈਰੋਂ ਰਾਗ ਵਿੱਚ। ਉਹ ਕਹਿੰਦੇ ਰੰਗੀਲੇ ਜਿਹਬਾ ਹਰੀ ਕੇ ਨਾਏ। ਜਿਹੜੀ ਗੁਰਬਾਣੀ ਹੈ ਉਹਨੂੰ ਪੜ੍ਹ ਕੇ ਪਹਿਲਾ ਅਸਰ ਕੀ ਹੋਣਾ ਤੁਹਾਡੇ 'ਤੇ ਦੱਸੇ ਕੋਈ? ਉਹ ਕਹਿੰਦੇ ਤੁਹਾਡੀ ਬੁੱਧੀ ਨੂੰ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ। ਕਿਉਂ? ਰੰਗ ਰੰਗੀਲੇ ਹਰੀ। ਕਿਉਂਕਿ ਜਿਹੜਾ ਤੁਹਾਡਾ ਗੁਰ ਹੈ, ਗੁਰ ਵਰਡ ਯੂਜ਼ ਕਰਨਾ ਹੈ। ਗੁਰੂ ਨਹੀਂ ਆਪਾਂ ਕਰ ਸਕਦੇ, ਗੁਰੂ ਪੰਡਤ ਦੀ ਭਾਸ਼ਾ। ਪੰਡਤ ਨੂੰ ਤਾਂ ਪਹਿਲਾਂ ਹੀ ਮੂਰਖ ਕਹਿ ਦਿੱਤਾ। ਜੇ ਅਸੀਂ ਨਾਨਕ ਜੀ ਨੂੰ ਗੁਰੂ ਕਹਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਪਹਿਲਾਂ ਮੂਰਖ ਕਹਿ ਕੇ ਆਪਣੇ ਆਪ ਨੂੰ ਬਾਹਰੇ ਕਰ ਲਿਆ। ਅਸੀਂ ਸਿੱਖੀ ਦੇ ਦਾਇਰੇ 'ਚ ਨਹੀਂ ਰਹੇ। ਸਿੱਖੀ ਦੇ ਦਾਇਰੇ 'ਚ ਰਹਿਣ ਲਈ ਸਿੱਖੀ ਦੀ ਆਪਣੀ ਜਿਹੜੀ ਖਾਸ ਭਾਸ਼ਾ ਹੈ ਉਹ ਸਿੱਖੋ। ਜੇ ਤੁਸੀਂ ਉਹ ਦੁਨਿਆਵੀ ਭਾਸ਼ਾ ਬੋਲਣੀ ਹੈ ਫਿਰ ਰਹਿਣ ਦਿਓ। ਫਿਰ ਕੋ ਆਪਣਾ ਹੋਰ ਗ੍ਰੰਥ ਲਿਖ ਕੇ ਤੁਸੀਂ ਜੋ ਮਰਜ਼ੀ ਕਹੋ। ਗੁਰਬਾਣੀ ਵਿੱਚ ਨਾਨਕ ਲਿਖਿਆ ਜਾਂਦਾ ਜਾਂ ਸਤਿਗੁਰੂ ਨਾਨਕ ਲਿਖਿਆ ਜਾਂਦਾ। ਦੁਨਿਆਵੀ ਕਹਿਣਗੇ ਨਹੀਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਇਹ ਕਿੱਥੇ ਲਿਖਿਆ ਹੋਇਆ? ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਇਹ ਬਾਣੀ ਦੇ ਵਿੱਚ ਇੱਕ ਬਿੰਦੂ ਨਹੀਂ ਫਾਲਤੂ ਲੱਗ ਸਕਦਾ। ਮਹੱਲਾ ਪੰਜਵਾਂ ਦੀ ਸ਼ਹੀਦੀ ਕਹਿੰਦੇ ਹੋਈ ਹੈ। ਆਪਾਂ ਇਹ ਗੱਲ ਡਿਸਕਸ ਕੀਤੀ ਹੈ। ਆਪਾਂ ਜਦੋਂ ਸ਼ਹੀਦ ਅੱਖਰ ਵਰਤਦੇ ਹਾਂ, ਮੈਂ ਭਾਸ਼ਾ 'ਚ ਰਹਿਣਾ ਚਾਹੁੰਦਾ, ਕਿਉਂਕਿ ਸ਼ਹੀਦ ਨੂੰ ਕਹਿੰਦੇ 72 ਹੂਰਾਂ ਮਿਲਦੀਆਂ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ ਆ। ਉਹ ਕਿ ਚੜ੍ਹ ਜਾ ਸੂਲੀ ਰਾਮ ਭਲੀ ਕਰੇਂਗੇ ਜਾਂ ਅੱਲਾ ਭਲੀ ਕਰੇਂਗੇ। ਸਾਡੇ ਧਰਮ 'ਚ ਤਾਂ ਇਹ ਗੱਲੇ ਨਹੀਂ ਹੈ ਜੀ। ਜੋ ਉਹ ਮਾਰਨਾ ਹੈ ਤਾਂ ਮਨ ਨੂੰ ਮਾਰਨਾ। ਮਨ ਨੇ ਬਲਿਹਾਰ ਜਾਣਾ। ਬਲਿਹਾਰ ਸ਼ਬਦ ਹੁੰਦਾ ਆਪਣਾ ਬਲ ਹਾਰਨਾ। ਜਦੋਂ ਤੁਹਾਨੂੰ ਕੋਈ ਉੱਚੀ ਗੱਲ ਕਰਦਾ ਤੁਹਾਡਾ ਮਨ ਵਾਕਈ ਮੰਨ ਜਾਂਦਾ ਵੀ ਹਾਂ ਇਹ ਤੋਂ ਅੱਗੇ ਜਵਾਬ ਨਹੀਂ ਹੈ ਜੀ। ਕਿ ਮੈਂ ਬਹੁਤ ਬੱਚਿਆਂ ਨਾਲ ਨਾ ਰੀਡਲਸ ਖੇਲਦਾ ਰਹਿਣਾ, ਜਿਹੜੀਆਂ ਬੁਝਾਰਤਾਂ, ਕਿਉਂਕਿ ਨਾਲ ਥੋੜ੍ਹਾ ਤੇਜ਼ ਹੁੰਦਾ। ਅੱਜ ਮੈਂ ਵੈਸੇ ਬੱਚਿਆਂ ਨੂੰ ਕਿਹਾ, ਮੈਂ ਕਿਹਾ ਵੀ ਚਲੋ ਆਹ ਗੱਲ ਸਹੀ ਹੈ, ਸਿੱਧ ਕਰੋ ਵੀ 15 horses have 34 legs। ਉਹ 11ਵੀਂ ਦੇ ਸੀ ਬੱਚੇ। ਉਹ ਕਹਿੰਦੇ ਠੀਕ ਨਹੀਂ ਹੈ ਵੀ ਘੋੜੇ ਦੀਆਂ 2 ਤਾਂ ਲੱਤਾਂ ਹੀ ਨਹੀਂ ਹੁੰਦੀਆਂ, ਘੋੜੇ ਦੀਆਂ 4 ਹੁੰਦੀਆਂ। 15 ਚੌਕੇ 60 ਹੋ ਗਿਆ। ਫਿਰ ਮੈਂ ਕਿਹਾ ਵੀ ਇਹ ਸਿਰਫ ਭਾਸ਼ਾ ਦਾ ਹੇਰ ਫੇਰ ਹੈ, ਗੱਲ ਬਿਲਕੁਲ ਸਹੀ ਹੋ ਜਾਣੀ। ਮੈਂ ਕਿਹਾ FOUR ਨਹੀਂ ਮੈਂ ਕਹਿ ਰਿਹਾ, ਮੈਂ FOR ਹੀ ਕਹਿ ਰਿਹਾ। ਪ੍ਰੋਨਾਂਸੀਏਸ਼ਨ ਦੋਹਾਂ ਦੀ 4 ਹੀ ਹੈ। 4 ਲੈਗਸ ਹੁੰਦੀਆਂ ਮੂਢਲੀਆਂ। ਮੈਂ ਕਿਹਾ 15 ਦੂਣੀ 30 ਜੀ। ਉਹ ਫਿਰ ਉਹ ਜਿਹੜਾ ਉਹਨਾਂ ਦੇ ਅੰਦਰੋਂ ਨਿਕਲੀ ਨਾ ਜਵਾਬ, ਉਹ ਹੈ ਵੀ ਮਨ ਉਹਨਾਂ ਦਾ ਇੱਕ ਵਾਰ ਟਿਕ ਗਿਆ ਵੀ ਹਾਂ ਜੀ ਗੱਲ ਵਿੱਚ ਵਜਨ ਹੈ। ਜੇ ਇਹੋ ਜਿਹੀਆਂ ਗੱਲਾਂ ਆਪਾਂ ਕਰਾਂਗੇ ਕਿਸੇ ਦਾ ਧਿਆਨ ਖਿੱਚਣ ਲਈ ਤਾਂ ਚੰਗਾ ਹੈ। ਉਈਓ ਕਹਾਣੀਆਂ ਸੁਣਾਈ ਜਾਣੀਆਂ ਜੀ, ਅੱਖ ਮੀਚ ਕੇ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚ ਗਏ ਸੀ ਜਾਂ ਉਹ ਜੀ ਸੱਚਖੰਡ ਪਹੁੰਚ ਗਏ ਸੀ। ਇਹ ਹੁਣ ਨਹੀਂ ਕਿਸੇ ਨੇ ਮੰਨਣੀਆਂ। ਇਹ ਬਿਲਕੁਲ ਗਿਆ ਟਾਈਮ। ਉਹ ਸੱਚਖੰਡ ਦੇ ਉੱਪਰ ਵੀ ਸਵਾਲ ਸਾਡੇ ਕੋਲ ਆਇਆ, ਉਹ ਵੀ ਆਪਾਂ ਲੈ ਕੇ ਚੱਲਾਂਗੇ। ਸੋ ਪਹਿਲੇ ਸਵਾਲ ਦੇ ਉੱਪਰ ਫਿਰ ਇੱਕ ਵਾਰ ਮੈਂ ਦੁਬਾਰਾ ਤੋਂ ਆਉਣਾ। ਆਪਾਂ ਫਿਰ ਜਾਣੀ ਕਹਿਣ ਦਾ ਤੱਤਪਰ ਇਹ ਹੋਇਆ ਵੀ ਮਨੁੱਖੀ ਜਿਹੜਾ ਜਾਮਾ ਉਹਦੇ ਵਿੱਚ ਸਮਝ ਦਾ ਇੱਕ ਬਹੁਤ ਇੱਕ ਲੈਵਲ ਹੁੰਦਾ, ਜਿਹਦੇ ਕਰਕੇ ਆਪਾਂ ਕਹਿੰਦੇ ਹਾਂ ਵੀ ਉਹ ਲਈ ਗੁਰਬਾਣੀ ਦੀ ਫਿਰ ਅਹਿਮੀਅਤ ਆ। 2 ਸਵਾਲ ਇਹਦੇ ਵਿੱਚ ਬੈਂਸ ਸਾਹਿਬ ਆਉਂਦੇ ਆ। ਮੈਂ ਸਹਿਮਤ ਹਾਂ ਤੁਹਾਡੇ ਇਸ ਕਥਨ ਦੇ ਨਾਲ। ਪਹਿਲਾ ਸਵਾਲ ਇਹ ਆਉਂਦਾ, ਤੁਸੀਂ ਕਹਿੰਦੇ ਵੀ ਮਨੁੱਖੀ ਜਿਹੜਾ ਜਾਮਾ ਸੀ ਉਹਦੇ ਵਿੱਚ ਉਹ ਬੌਧਿਕ ਲੈਵਲ ਬਣ ਗਿਆ ਕਿ ਉਹਦੀ ਭਾਸ਼ਾ ਡਿਵੈਲਪ ਕਰ ਲਈ, ਲਿਪੀਆਂ ਬਣਾ ਲਈਆਂ ਅਤੇ ਉਹ ਗੱਲ ਨੂੰ ਸੁਣਾਉਂਦਾ ਹੈ ਅਤੇ ਸੁਣਦਾ ਹੈ ਅਤੇ ਉਹ ਸਮਝਦਾਰ। ਗੁਰਬਾਣੀ ਸਾਡੀ ਉਸ ਕਿਸੇ ਭਾਸ਼ਾ 'ਚ ਲਿਖੀ ਗਈ ਆ। ਠੀਕ ਹੈ ਜੀ।
ਜਿਹੜੀ ਭਾਸ਼ਾ ਮਨੁੱਖ ਲਈ ਆਈ ਆ ਉਹ ਤਾਂ ਆਈ ਆ ਬਹੁਤ ਦੇਰ ਬਾਅਦ। ਮਨੁੱਖ ਤਾਂ ਜਦੋਂ ਜਿੱਦਾਂ ਸੈਲਾਂ ਤੋਂ ਬਣਿਆ, ਪਹਿਲਾਂ ਜੰਗਲਾਂ ਦੇ ਵਿੱਚ ਸੀ, ਉਦੋਂ ਦੀ ਕੋਈ ਭਾਸ਼ਾ ਹੈ ਨਹੀਂ ਸੀ, ਉਹ ਤਾਂ ਕੂਕਾ ਕਾਕਾ ਮਾਰ ਕੇ ਰੌਲਾ ਪਾ ਕੇ ਆਉਂਦੇ ਸੀ। ਉਦੋਂ ਫਿਰ ਉਹਦਾ ਰੱਬ ਦੀ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕਦਾ ਸੀ। ਪਰ ਰੱਬ ਤਾਂ ਆਪਾਂ ਇਹ ਮੰਨ ਕੇ ਚੱਲਦੇ ਉਹ ਤਾਂ ਐਗਜ਼ਿਸਟ ਕਰਦਾ ਸੀ। ਫਿਰ ਉਹਨਾਂ ਤੇ ਰੱਬ ਦੀ ਨਜ਼ਰ ਹੈ ਨਹੀਂ ਸੀ। ਰੱਬ ਦੇ ਲਈ ਉਹ ਪਾਗਲ ਸੀਗੇ ਸਾਰੇ ਬੰਦੇ। ਨਹੀਂ, ਉਹਨਾਂ ਦੇ ਨਾਲ ਤਾਂ ਹੋਰ ਫਾਇਦਾ ਸੀ ਕਿ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਕਿਸੇ ਹੋਰ ਵਸਤੂ ਵੱਲ ਨਹੀਂ ਸੀ ਜਾਂ ਖਾਣ ਪੀਣ ਵੱਲ ਸੀ, ਪਰ ਉਹਦੇ ਵਿੱਚੋਂ ਹੀ ਉਹਨਾਂ ਨੇ ਕਾਫੀ ਤੱਤ ਲੱਭ ਲਏ ਸੀ ਜੀ। ਉਹ ਇੱਕ ਸੁਸਾਇਟੀ ਦੇ ਤੌਰ 'ਤੇ ਰਹਿਣਾ ਸਿੱਖ ਗਏ ਸੀ। ਡਿਵੈਲਪਮੈਂਟ ਤਾਂ ਇਹ ਹੁਣ ਪਤਾ ਨਹੀਂ ਲੱਗਦਾ ਪਰਮੇਸ਼ਰ ਦਾ ਹੁਕਮ ਹੈ। ਜਿਹੜਾ ਪਾਣੀ ਥੱਲੇ ਧਰਤੀ ਦੇ ਹੈਗਾ, ਪਹਿਲਾਂ ਮਨੁੱਖ ਨੂੰ ਥੋੜ੍ਹਾ ਪਤਾ ਸੀ ਵੀ ਥੱਲੇ ਪਾਣੀ ਹੁੰਦਾ, ਨਹੀਂ, ਉਹ ਤਾਂ ਮੀਂਹ ਤਾਂ ਹੀ ਗੁਜ਼ਾਰਾ ਕਰਦਾ ਸੀ। ਫਿਰ ਉਹ ਸਮਾਂ ਆਉਂਦਾ, ਉਹ ਸਾਡੀ ਬੁੱਧੀ ਡਿਵੈਲਪ ਕਰਦਾ, ਫਿਰ ਅਸੀਂ ਪਾਣੀ ਵੀ ਖੋਜ ਲਿਆ ਜੀ। ਪਾਣੀ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਵੀ ਧਰਤੀ ਦੇ ਥੱਲੇ ਤਾਂ ਤੇਲ ਵੀ ਹੈਗਾ ਜੀ। ਇਹ ਤਾਂ ਨਹੀਂ ਵੀ ਤੇਲ ਉੱਦਣੇ ਪੈਦਾ ਹੋਇਆ ਸੀ। ਇਹਨੂੰ ਡਿਵੈਲਪਮੈਂਟ ਕਹਿੰਦੇ ਆ। ਇਹ ਜਿਉਂ-ਜਿਉਂ ਬੰਦੇ ਦਾ ਵਿਕਾਸ ਹੋਏਗਾ, ਜਿਉਂ-ਜਿਉਂ ਉਹ ਇੱਛਾ ਕਰੇਗਾ ਜ਼ਿਆਦਾ ਸਮਝਣ ਦੀ, ਫਿਰ ਰੱਬ ਦੀ ਇੱਛਾ ਪੂਰੀ ਕਰਦਾ। ਅਸੀਂ ਅੱਜ ਤਾਈਂ ਰੱਬ ਨੂੰ ਮਿਲਣ ਦੀ ਇੱਛਾ ਹੀ ਨਹੀਂ ਜ਼ਾਹਿਰ ਕੀਤੀ ਹੋਈ। ਸਾਨੂੰ ਐਂ ਲੱਗਦਾ ਵੀ ਚਲੋ ਜੀ ਗੁਰਦੁਆਰਾ ਸਾਹਿਬ ਗਏ, ਉਹਦੇ ਨਾਲ ਸਾਹਿਬ ਸ਼ਬਦ ਲਾ ਲਿਆ ਸੀ, ਗੁਰਬਾਣੀ ਤੋਂ ਪੁੱਛਿਆ ਨਹੀਂ ਵੀ ਇਹ ਗੁਰਦੁਆਰਾ ਕਹਿੰਦੇ ਹੋ ਤੁਸੀਂ ਇਹਨੂੰ। ਉਹ ਤਾਂ ਕਹਿੰਦੇ ਧਰਮਸਾਲ ਹੈ, ਵੀ ਇਹਨੂੰ ਧਰਮਸ਼ਾਲਾ ਬਣਾਓ। ਜਿਵੇਂ ਸਕੂਲ 'ਚ ਜਾਂਦੇ ਹੋ ਕਿਤਾਬ ਲੈ ਕੇ, ਬਸਤਾ ਲੈ ਕੇ, ਉਹ ਤੋਂ ਬਾਅਦ ਲਿਖਦੇ ਹੋ, ਪੜ੍ਹਦੇ ਹੋ, ਤੁਹਾਡਾ ਸਾਲ ਬਾਅਦ ਟੈਸਟ ਹੁੰਦਾ, ਇਹਨੂੰ ਇਸ ਤਰ੍ਹਾਂ ਚਲਾਉਣਾ ਸੀ। ਜਿੱਥੇ ਕੋਈ ਇਵੈਲੂਏਸ਼ਨ ਹੈ ਉੱਥੇ ਰਿਜ਼ਲਟ ਹੈ, ਜਿੱਥੇ ਇਵੈਲੂਏਸ਼ਨ ਹੀ ਨਹੀਂ ਹੈ ਉੱਥੇ ਸਾਰੇ ਪਾਸ ਹੋਈ ਜਾਂਦੇ ਆ। ਹਰੇਕ ਇਹ ਕਹਿੰਦਾ ਮੈਂ ਸਿੱਖ ਹਾਂ। ਇਹਦੇ ਵਿੱਚ ਇੱਕ ਹੋਰ ਛੋਟਾ ਜਿਹਾ ਸਵਾਲ ਆ, ਫਿਰ ਮੈਂ ਅਗਲੇ ਸਵਾਲ 'ਤੇ ਚੱਲਦਾ। ਚਲੋ ਮਨੁੱਖ ਨੇ ਭਾਸ਼ਾ ਡਿਵੈਲਪ ਕਰ ਲਈ, ਉਹਦਾ ਬੌਧਿਕ ਲੈਵਲ ਵੱਧ ਗਿਆ, ਉਹ ਫਿਰ ਜਾਨੂੰ ਸਾਡੇ ਕੋਲ ਗੁਰਬਾਣੀ ਵੀ ਆ ਗਈ, ਸਾਡੇ ਭਗਤਾਂ ਤੋਂ ਸ਼ੁਰੂ ਹੋ ਕੇ ਗੁਰੂ ਸਾਹਿਬਾਨਾਂ ਤੱਕ ਉਹ ਸਾਡੀ ਸੋਝੀ ਜ਼ਿਆਦਾ ਬਣ ਗਈ। ਚਲੋ ਥੋੜ੍ਹਾ ਟੀਕਾਕਰਨ ਹੋ ਗਿਆ, ਹੋਰ ਥੋੜ੍ਹੀ ਜਿਹੀ ਆਪਾਂ ਨੂੰ ਸੋਝੀ ਮਿਲ ਗਈ। ਬੱਚਾ ਜੰਮਿਆ, ਉਹ ਪੜ੍ਹਨਾ ਲਿਖਣਾ ਸ਼ੁਰੂ ਕੀਤਾ, ਉਹਦਾ ਬੌਧਿਕ ਲੈਵਲ ਬਣ ਗਿਆ। 20-25 ਸਾਲ ਤੱਕ ਉਹਨੇ ਕਿਸੇ ਵੀ ਧਰਮ ਦਾ ਜੋ ਵੀ ਸੀਗਾ, ਉਹ ਧਾਰਮਿਕ ਜੋ ਵੀ ਉਹਨਾਂ ਦਾ ਸੀਗਾ, ਆਪਾਂ ਚਲੋ ਇਹ ਨਹੀਂ ਕਹਿੰਦੇ ਆਪਾਂ ਇਕੱਲੇ ਗੁਰਬਾਣੀ ਤੱਕ ਸੀਮਿਤ, ਆਪਾਂ ਇਹਨੂੰ ਥੋੜ੍ਹਾ ਜਿਹਾ ਖੋਲ੍ਹ ਦਿੰਦੇ ਹਾਂ ਇੱਥੇ। ਉਹਨਾਂ ਦੀ ਸਿੱਖਿਆ ਵੀ ਲੈ ਲਈ, ਚਲੋ ਉਹ ਆਪਾਂ ਇਹ ਮੰਨ ਲੈਂਦੇ ਹਾਂ ਵੀ ਉਹ ਆਸਤਿਕ ਬਣ ਗਿਆ, ਉਹ ਰੱਬ ਦੇ ਨੇੜੇ ਵੀ ਸੀਗਾ। ਉਹ ਵੱਖਰੀ ਗੱਲ ਹੈ, ਕੋਈ ਸਾਇੰਸ ਨੂੰ ਵੀ ਮੰਨਦਾ ਹੋਏਗਾ, ਉਹ ਆਪਣਾ ਵਿਸ਼ਾ ਨਹੀਂ ਹੈਗਾ ਹਜੇ। ਮੈਂ ਕਹਿੰਦਾ ਵੀ 30 ਸਾਲਾਂ ਬਾਅਦ ਉਸ ਬੰਦੇ ਨਾਲ ਐਕਸੀਡੈਂਟ ਹੋ ਗਿਆ, ਉਹਦਾ ਬੌਧਿਕ ਤਵਾਜ਼ਨ ਹਿੱਲ ਗਿਆ, ਉਹਦੀ ਮੈਮਰੀ ਲੋਸਟ ਹੋ ਗਈ, ਉਹ ਬੋਲਣੋਂ ਵੀ ਗਿਆ, ਸ਼ਾਇਦ ਉਹ ਦੇਖਣੋਂ ਵੀ ਗਿਆ, ਸ਼ਾਇਦ ਉਹ ਸੁਣਨੋਂ ਵੀ ਗਿਆ, ਬਸ ਆਹੀ ਚੱਲਦੇ ਸੀਗੇ। ਹੁਣ ਉਹਦਾ ਬੌਧਿਕ ਤਵਾਜ਼ਨ ਤਾਂ ਖਤਮ ਹੋ ਗਿਆ। ਫਿਰ ਹੁਣ ਰੱਬ ਉਹਨੂੰ ਮਤਲਬ ਕਿ ਜਾਨਵਰ ਟਰੀਟ ਕਰੂਗਾ ਕਿ ਮਨੁੱਖ ਜਾਮਾ ਟਰੀਟ ਕਰੂਗਾ? ਦੇਖੋ, ਜਿਹੜਾ ਰੱਬ ਦਾ ਕਨਸੈਪਟ ਹੈਗਾ ਨਾ, ਉਹਦੇ 'ਚ ਉਹ ਜਿਹੜਾ ਤੁਸੀਂ ਆਪਣੇ ਅੰਦਰ ਜੁੜ ਕੇ ਗਿਆਨ ਲੈ ਲਿਆ ਜੀ, ਉਹ ਤੁਸੀਂ ਸਮਝੋ ਵੀ ਉਹ ਲੌਕ ਹੋ ਗਿਆ ਜੀ। ਉਹ ਤੁਸੀਂ ਤੁਹਾਡੇ ਅੰਦਰ ਰਹਿਣਾ ਹੀ ਰਹਿਣਾ। ਜੇ ਤੁਸੀਂ ਹੁਣ ਵੀ, ਕਿਉਂਕਿ ਜਿਹੜਾ ਓਵਰਆਲ ਸਿਸਟਮ ਹੈ ਰੱਬ ਦਾ, ਉੱਥੇ ਕੋਈ ਕਾਲ ਦਾ ਕੋਈ ਐਡਾ ਬੜਾ ਨਹੀਂ ਹੈ। ਆਪਾਂ ਨੂੰ ਡਰ ਹੈ ਵੀ ਆਪਣੀ 7 ਸਾਲ 60 ਸਾਲ ਦੀ, ਉਹ ਤਾਂ ਆਪ ਹੀ ਅਕਾਲ ਹੈ। ਉਹਦੇ ਲਈ ਆ ਜਿਹੜਾ ਯੁੱਗ ਪੈਦਾ ਕਰਨਾ ਜੀ ਇੱਕ ਨੇਤਰ ਫੋਰ ਦੀ ਗੱਲ ਹੈ। ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ। ਜਿਹੜਾ ਵੀ ਜੀਵ ਆਇਆ ਹੈ ਉਹ ਇੱਥੇ ਹੀ ਰਹਿੰਦਾ, ਪਰ ਉਹਦਾ ਸਟੇਟ ਆਫ ਮਾਈਂਡ ਚੇਂਜ ਹੋਣਾ। ਇਹ ਨਹੀਂ ਵੀ ਉਹਨੇ ਕੋਈ ਇੱਥੋਂ ਕਿਤੇ ਹੋਰ ਛਾਲ ਮਾਰ ਕੇ ਚਲੇ ਜਾਣਾ। ਉਹੀ ਬੰਦਾ ਹੈਗਾ, ਉਹ ਬੈਠਾ ਹੈ। ਜਦੋਂ ਉਹਦੇ ਮਨ 'ਚ ਕੋਈ ਦੇਖ ਕੇ ਚੀਜ਼, ਕਿਸੇ ਪ੍ਰਤੀ ਮਾੜੇ ਵਿਚਾਰ ਆ ਰਹੇ ਹੈ, ਤਾਂ ਸਮਝੋ ਨਰਕ 'ਚ। ਜਦੋਂ ਉਹਨੂੰ ਕੋਈ ਆ ਕੇ ਦੱਸਦਾ ਹੈ ਵੀ ਭਾਈ ਤੈਨੂੰ ਕੀ ਲੋੜ ਪਈ ਹੈ, ਜਿਵੇਂ ਕਹਿੰਦੇ ਕਬੀਰਾ ਤੇਰੀ, ਉਹ ਤਾਂ ਹੈ ਤਾਂ ਕੱਚੀ ਬਾਣੀ ਦਾ, ਕਬੀਰਾ ਤੇਰੀ ਝੋਂਪੜੀ ਗਲਗਟਿਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਆ ਉਦਾਸ। ਜੇ ਕੋਈ ਆਈ ਜੀ ਉਹਨੂੰ ਦੇ ਦੇਵੇ ਐਡਵਾਈਸ ਆ ਕੇ ਜੀ, ਫਿਰ ਉਹ ਕੀ ਕਰਦਾ ਵੀ ਕਹਿੰਦਾ ਠੀਕ ਹੈ ਬਈ, ਹੁਕਮ 'ਚ ਹੈ ਸਾਰੀ ਗੱਲ। ਉਹ ਫਿਰ ਉਹਦਾ ਸਟੇਟ ਆਫ ਮਾਈਂਡ ਚੇਂਜ ਹੋ ਗਿਆ। ਫਿਰ ਉਹਨੂੰ ਕੋਈ ਹੋਰ ਕੋਈ ਗੱਲ ਦੱਸ ਦਿੰਦਾ, ਉਹ ਫਿਰ ਉਹਨੂੰ ਵਿਚਾਰਨ ਲੱਗ ਜਾਂਦਾ। ਪਰ ਇਹ ਤੁਹਾਡੀ ਆਪਣੀ ਇੱਛਾ ਹੈ। ਜੇ ਤੁਸੀਂ ਇੱਛਾ ਨਹੀਂ ਜ਼ਾਹਰ ਕਰਦੇ, ਰੱਬ ਤੁਹਾਡੀ ਉਹ ਇੱਛਾ ਪੂਰੀ ਨਹੀਂ ਕਰਦਾ। ਹਾਂ, ਖਾਣ ਪੀਣ ਉਹਦੀ ਜ਼ਿੰਮੇਵਾਰੀ ਹੈ ਜੀ। ਖਾਣ ਪੀਣ ਹੈਗਾ ਜੰਤ ਲਈ ਜੀ। ਪਹਿਲਾਂ ਆਪਾਂ ਜੀ ਔਰ ਜੰਤ ਦੀ ਵੀ ਗੱਲ ਕੀਤੀ ਹੈ ਵੀ ਜੀ ਦੇ ਤਾਂ 3 ਹਿੱਸੇ ਹੋ ਗਏ। ਇੱਕ ਮੂਲ ਹੈ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਮਨ ਹੈ, ਇੱਕ ਵਿੱਚ ਬੁੱਧੀ ਹੈ ਜੀ। ਜਦੋਂ ਮਨ ਸੋਚਦਾ ਇਹ ਮਨ ਹੈ, ਜਦੋਂ ਇਹ ਸਮਝਦਾ ਇਹ ਬੁੱਧੀ ਬਣ ਜਾਂਦਾ। ਇਹਦੇ 2 ਰੂਪ ਹੋ ਜਾਂਦੇ ਆ ਜੀ। ਤਾਂ ਸਮਝ ਪਰ ਗੱਲ ਖੜੀ ਹੈ ਸਾਰੀ ਜੀ। ਸਹਿਮਤ ਹਾਂ ਜੀ। 2 ਸਵਾਲ ਇਹਦੇ ਵਿੱਚ ਹੋਰ, ਅਤੇ ਫਿਰ ਆਪਾਂ ਅਗਲੇ ਸਵਾਲ 'ਤੇ ਚੱਲਦੇ ਹਾਂ। ਇਹ ਵੀ ਸਾਡੇ ਕਹਿ ਲਓ ਕਿ ਮੈਂ ਉਹਨਾਂ ਨੂੰ ਮਾਣਯੋਗ
ਕਹਾਂਗਾ, ਸਮਝ ਵਾਲੇ ਸਰੋਤੇ ਕਹਾਂਗਾ, ਦਰਸ਼ਕ ਕਹਾਂਗਾ ਜਿਹੜੇ ਸਾਡੇ ਨਾਲ ਰਾਬਤਾ ਬਣਾਉਂਦੇ ਨੇ। ਤੁਸੀਂ ਹੁਕਮੇ ਅੰਦਰ ਦੀ ਗੱਲ ਕੀਤੀ, ਮੈਂ ਇਹਦਾ ਇੱਕ ਅਲੱਗੇ ਸਵਾਲ ਲੈ ਕੇ ਆਊਂਗਾ। ਹੁਣ ਮਨੁੱਖ ਨੂੰ ਮੈਂ 3 ਸ਼੍ਰੇਣੀਆਂ 'ਚ ਵੰਡ ਦਿੰਦਾ ਜੀ। ਵੈਸੇ ਤਾਂ ਮਨੁੱਖ ਨੂੰ ਨਾ ਆਮ ਸਾਡੇ ਜਿਹੜਾ ਭਾਈਚਾਰਾ 'ਚ 2 ਸ਼੍ਰੇਣੀਆਂ 'ਚ ਵੰਡਦੇ ਆ। ਗੋਰੇ ਤਾਂ ਨਹੀਂ, ਸ਼ਾਇਦ ਘੱਟੇ ਮੰਨਦੇ ਆ, ਉਹ ਇਹਨਾਂ ਭੰਬਲ ਭੂਸਿਆਂ 'ਚ ਨਹੀਂ ਬਹਿੰਦੇ। ਆਪਾਂ ਕਹਿੰਦੇ ਹੁੰਦੇ ਆ ਜੀ ਇਹ ਬੰਦਾ ਆਸਤਕ ਆ, ਆਹ ਬੰਦਾ ਨਾਸਤਕ ਆ। ਆਪਾਂ ਗੱਲ ਇੱਥੇ ਕਿ ਨਿਬੇੜ ਦਿੰਦੇ ਹਾਂ। ਮੈਨੂੰ ਲੱਗਦਾ ਆਪਾਂ 3 ਤਰ੍ਹਾਂ ਦੇ ਆ, ਆਸਤਕ ਨਾਸਤਕ ਹੈਗੇ, ਕਿ ਵਿਚਾਲੇ ਵਾਲੇ ਵੀ ਹੈਗੇ ਜਿਹੜੇ ਇੱਧਰ ਵੀ ਚੱਕੀ ਫਿਰੀ ਜਾਂਦੇ, ਉੱਧਰ ਵੀ ਤੋਰੀ ਫੁਲਕਾ ਉਹਨਾਂ ਦਾ ਚੱਲੀ ਜਾਂਦਾ ਆ। ਪਤਾ ਨਹੀਂ ਉਹ ਜ਼ਿਆਦਾ ਫਾਇਦੇ 'ਚ ਰਹਿੰਦੇ ਹੋਣੇ। ਖੈਰ, ਆਸਤਕ ਦੀ ਵਿਚਾਰਧਾਰਾ ਨਾਸਤਕ ਦੇ ਨਾਲ ਮੇਲ ਨਹੀਂ ਖਾਂਦੀ। ਆਸਤਕ ਬੰਦੇ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਤੂੰ ਨਾਸਤਕ ਹੈ, ਤੂੰ ਰੱਬ ਨੂੰ ਨਹੀਂ ਮੰਨਦਾ। ਮੈਂ ਕਹਿੰਦਾ ਵੀ ਇੱਕ ਬੰਦੇ ਨੂੰ ਸਿਰਫ ਕਰਿਕੂਲਮ ਦੀ ਐਜੂਕੇਸ਼ਨ ਮਿਲੀ ਆ, ਵਿੱਦਿਅਕ ਪੜ੍ਹਾਈ ਮਿਲੀ ਆ, ਉਹ ਸੱਚ ਬੋਲਦਾ ਆ ਜਾਂ ਉਹ ਆਪਣੇ ਸਮਾਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ, ਵਲੰਟੀਅਰ ਕੰਮ ਕਰਦਾ, ਲੇਕਿਨ ਉਹ ਆਸਤਿਕਤਾ ਯਾਨੀ ਕਿ ਰੱਬ ਜੇ ਸਿੱਖ ਧਰਮ 'ਚ ਪੈਦਾ ਹੋਇਆ ਤਾਂ ਆਪਾਂ ਕਹਿੰਦੇ ਵੀ ਗੁਰਬਾਣੀ ਵੱਲੋਂ ਨਹੀਂ ਗਿਆ। ਠੀਕ ਹੈ ਜੀ। ਫਿਰ ਇਹਦਾ ਮਤਲਬ ਉਹ ਜਿਹੜਾ ਫਿਰ ਨਾਸਤਿਕ ਬੰਦਾ ਆ, ਉਹ ਫਿਰ ਉੱਤੇ ਰੱਬ ਦੀ ਕੋਈ ਮਿਹਰ ਹੈ ਨਹੀਂ, ਕਿ ਮਤਲਬ ਕਿ ਉਹ ਖਤਮ ਹੀ ਆ, ਨਕਾਰਾ ਹੀ ਆ, ਉਹ ਤਾਂ ਦੁਨੀਆ 'ਚ ਆਉਣ ਦਾ ਕੋਈ ਮਤਲਬ ਨਹੀਂ ਹੋਇਆ। ਨਹੀਂ, ਉਹ ਫਿਰ ਕੌਣ ਹੈ ਜਿਹੜਾ ਜਜਮੈਂਟ ਦੇ ਰਿਹਾ ਵੀ ਮੈਂ ਆਸਤਿਕ ਹਾਂ, ਤੁਸੀਂ ਨਾਸਤਿਕ ਹੋ? ਇਹ ਉਹੀ ਜੱਜਮੈਂਟ ਦਿੰਦੇ ਨੇ ਜਿਹੜੇ ਆਪ ਕਹਿੰਦੇ ਆ ਮੈਂ ਆਸਤਿਕ ਹਾਂ, ਤੂੰ ਨਾਸਤਿਕ ਆ। ਫਿਰ ਉਹਨਾਂ ਨੂੰ ਭੁਲੇਖਾ ਹੈ ਨਾ। ਇਹ ਭੁਲੇਖਾ ਜਿਹੜਾ ਹੈਗਾ ਇਹ ਨਹੀਂ ਇੱਥੇ ਦੂਰ ਹੁੰਦਾ, ਕਿਉਂਕਿ ਆਪਾਂ ਆਏ ਹੋਏ ਹਾਂ ਸੁਪਨੇ 'ਚ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ, ਸੁਪਨੇ ਵਿੱਚ ਸੁਪਨਾ ਹੀ ਸੱਚਾ ਲੱਗਦਾ ਜੀ। ਗੁਰਬਾਣੀ 2 ਤਰ੍ਹਾਂ ਦੇ ਮਨੁੱਖ ਲੈਂਦੀ ਹੈ, ਵੀ ਇੱਕ ਮਨਮੁੱਖ ਹੈ, ਇੱਕ ਗੁਰਮੁੱਖ ਹੈ ਜੀ। ਤੀਸਰਾ ਨਹੀਂ ਹੈ ਗੁਰਬਾਣੀ ਦੀ ਸ਼੍ਰੇਣੀ 'ਚ, ਕਿਉਂਕਿ ਜਿਹੜੀ ਤੁਹਾਡੀ ਬੁੱਧੀ ਹੈ ਜਾਂ ਤਾਂ ਉਹਦਾ ਫੇਸ ਤੁਹਾਡੇ ਗੁਰ ਵੱਲ ਨੂੰ ਹੈ, ਫਿਰ ਤਾਂ ਉਹ ਗੁਰਮੁਖ ਹੋ ਗਈ ਜੀ, ਜਾਂ ਉਹਦਾ ਫੇਸ ਉਹਦੇ ਮਨ ਵੱਲ ਨੂੰ ਹੈ। ਜੇ ਗੁਰ ਵੱਲ ਨੂੰ ਹੈ, ਆਪਾਂ ਤਾਂ ਹੀ ਵਰਡ ਨਾ ਆਪਾਂ ਗੁਰੂ ਬਾਣੀ ਨਹੀਂ ਕਹਿੰਦੇ ਕਦੇ ਅੱਖਰ, ਆਪਾਂ ਕਹਿੰਦੇ ਗੁਰਬਾਣੀ। ਗੁਰਬਾਣੀ, ਗੁਰ ਮਤਲਬ ਹੁੰਦਾ ਹੈ ਤੁਹਾਡਾ ਮੂਲ, ਜਿਹੜਾ ਤੁਹਾਡਾ ਮਨ ਤੋਂ ਜੋ ਸਰੂਪ ਹੈ ਉਹ ਕੀ ਐਕਸਪੈਕਟ ਕਰਦਾ, ਉਹਦੀ ਇੱਕ ਇੱਛਾ ਸ਼ਕਤੀ ਦੱਸੀ ਹੋਈ ਹੈ ਭਗਤਾਂ ਨੇ ਵੀ ਗੁਰ ਨੂੰ ਆ ਚੰਗਾ ਲੱਗਦਾ, ਇਹੋ ਜਿਹਾ ਸੁਭਾਅ ਬਣਾ ਲਓ ਤੁਸੀਂ, ਤੁਹਾਡੀ ਬੁੱਧੀ ਦਾ ਮੂੰਹ ਤੁਹਾਡੇ ਗੁਰ ਵੱਲ ਨੂੰ ਹੋ ਜੂ। ਨਹੀਂ, ਮਨ ਵੱਲ ਨੂੰ ਤਾਂ ਰਹਿਣਾ ਹੀ ਰਹਿਣਾ, ਕਿਉਂਕਿ ਆਪਾਂ ਜਦੋਂ ਪੈਦਾ ਹੁੰਦੇ ਹਾਂ ਆਪਣੀਆਂ ਡਿਮਾਂਡਾਂ ਕੀ ਸਭ ਤੋਂ ਪਹਿਲਾਂ ਗੁਰਬਾਣੀ 'ਚ ਵੀ ਲਿਖਿਆ, ਪ੍ਰਥਮੇ ਪ੍ਰੇਮ ਲਗਾ ਥਣ ਦੁੱਧ। ਬੱਚੇ ਦੀ ਤਾਂ ਦੁੱਧ ਥਾਈ ਡਿਮਾਂਡ ਹੈ, ਉਹਨੇ ਉਸ ਸਮੇਂ ਉਹਨੂੰ ਮੁਕਤੀ ਦਾ ਜਾਂ ਉਹਨੂੰ ਧਰਮ ਦਾ ਥੋੜ੍ਹੀ ਪਤਾ ਜੀ। ਫਿਰ ਦੂਜੇ ਮਾਈ ਬਾਪ ਕੀ ਸੁੱਧ, ਫਿਰ ਉਹਨੂੰ ਇੰਨਾ ਪਤਾ ਲੱਗ ਜਾਂਦਾ ਵੀ ਹਾਂ ਆਹ ਮੇਰਾ ਪਾਲਣ ਪੋਸ਼ਣ ਕਰਦੇ ਆ ਜੀ। ਜੇ ਕੋਈ ਕਿਸੇ ਨੇ ਗੋਦ ਲਿਆ ਉਹਨੂੰ ਕਿਹੜੇ ਪਤਾ ਹੁੰਦਾ, ਉਹ ਤਾਂ ਉਹਨਾਂ ਨੂੰ ਮਾਂ ਬਾਪ ਸਮਝਦਾ, ਕਿਉਂਕਿ ਮਾਂ ਬਾਪ ਇੱਕ ਕੇਅਰ ਦਾ ਨਾਮ ਹੈ। ਇੱਕ ਤਾਂ ਬਾਇਓਲੋਜੀਕਲ ਹੋ ਗਏ, ਪਰ ਜਿਹੜੀ ਫਿਜ਼ੀਕਲ ਕੇਅਰ ਕਰਦਾ ਉਹਨੂੰ ਵੀ ਤਾਂ ਉਹੀ ਦਰਜਾ ਉਹ ਦਿੰਦਾ, ਉਹਨੂੰ ਕਿਹੜੇ ਪਤਾ ਵੀ ਉਹ ਕਿੱਥੋਂ, ਉਹਦੇ ਅਸਲੀ ਬਾਇਓਲੋਜੀਕਲ ਕੌਣ ਹੈ। ਫਿਰ ਤੀਏ ਭਾਈ ਆ ਭਾਬੀ ਬੇਬ, ਉਹਦੀ ਨਾ ਡਿਵੈਲਪਮੈਂਟ ਹੁੰਦੀ ਹੈ ਬੁੱਧੀ। ਹੁੰਦਾ ਕੀ ਹੈ ਵੀ ਚੌਥਾ ਜਾਂ 5ਵੇਂ 'ਚ ਕਹਿੰਦੇ ਵੀ ਕਾਮ ਉਪੰਨੀ ਖੇਡ, ਫਿਰ ਉਹ ਕਾਮਨਾਵਾਂ ਕਰਦਾ ਜੀ। ਅਸੀਂ ਸੋਚਦੇ ਹਾਂ ਵੀ ਕਾਮਨਾ ਸਿਰਫ ਇੱਕ ਔਰਤ ਦੀ ਕਰਨੀ ਬੰਦੇ ਲਈ ਆ, ਬੰਦੇ ਉਹੀ ਹੈ। ਕਿਸੇ ਚੀਜ਼ ਦੀ ਕਾਮਨਾ ਉਹ ਸਾਰੀਆਂ ਕਾਮਨਾਵਾਂ 'ਚ ਆ ਜਾਂਦੀ ਹੈ, ਕਿਉਂਕਿ ਉੱਧਰ ਤੁਹਾਡਾ ਮਨ ਬਾਹਰ ਨੂੰ ਭੱਜਦਾ। ਬਾਹਰ ਹਨੇਰਾ, ਹਨੇਰੇ 'ਚ ਜੋ ਭੱਜੂਗਾ ਤਾਂ ਕੀ ਕਰੂਗਾ, ਛੋਟਾ ਖਾਂਦਾ ਨਾ। ਅਸੀਂ ਕਹਿੰਦੇ ਮੰਨੇ ਮੂੰਹ ਚੋਟਾ ਨਾ ਖਾਏ, ਵੀ ਜਿਵੇਂ ਆਪਾਂ ਬੰਦਾ ਮੂੰਹ ਦੇ ਭਾਰ ਗਿਰਦਾ ਹੈ, ਹਨੇਰੇ 'ਚ ਆਪਾਂ ਐਂ ਗਿਰਦੇ ਫਿਰਦੇ ਹਾਂ, ਸਾਰੀ ਦੁਨੀਆ ਹੀ ਹਨੇਰੇ 'ਚ ਫਿਰਦੀ ਹੈ। ਉਹ ਚਾਨਣਾ ਕਿੱਥੋਂ ਪੈਦਾ ਹੋਣਾ, ਉਹ ਚਾਨਣਾ ਹੋਣਾ ਬੁੱਝ ਕੇ। ਮੈਂ ਸਮਝ 'ਤੇ ਵੀ ਗੱਲ ਨਹੀਂ ਰੋਕੂੰਗਾ, ਇਹ ਬੁਝਾਰਤ ਹੈ। ਤਾਂ ਉਹ ਲਿਖਦੇ ਆ ਵੀ ਬਿਨ ਬੂਝੇ ਪਸ਼ੂ ਢੋਰ, ਵੀ ਆਏ ਤਾਂ ਬਹੁਤ ਹੈ, ਭਗਤਾਂ ਨੇ ਬੁਝਾਰਤ ਪਾਤੀ। ਆਪਾਂ ਵੀ ਕਰਿਆ ਸੀ ਵੀ 34 ਲੈਗਸ ਜੀ। ਹੁਣ ਜਿਹੜਾ 34 ਵਾਲਾ ਉਹ ਤੁਹਾਨੂੰ ਜਾਂ ਤਾਂ ਗਲਤ ਪ੍ਰੂਵ ਕਰੂਗਾ ਜੀ, ਜਾਂ ਉਹ ਤੁਹਾਡੇ ਨਾਲ ਗੱਲ ਨਹੀਂ ਕਰੂਗਾ। ਤਾਂ ਇਹ ਬਾਣੀ ਆਈ ਹੈ। ਅਸੀਂ ਜਦ ਉਹਦੇ ਅਰਥ ਨਹੀਂ ਲੱਭ ਸਕਦੇ, ਅਸੀਂ ਫਿਰ ਆਪਣੀ ਬੁੱਧੀ ਨਾਲ ਕੁਛ ਨਾ ਕੁਛ ਕੱਢਣਾ ਚਾਹੁੰਦੇ ਹਾਂ, ਜਦ ਕਿ ਉਹ ਜਦੋਂ ਅਸੀਂ ਕੱਢਦੇ ਹਾਂ ਉਹ 99% ਗਲਤ ਨਿਸ਼ਾਨੇ 'ਤੇ ਜਾਂਦਾ। ਤਾਂ ਹੀ ਸਾਡੀ ਜਿਹੜੀ ਲੈਂਗੁਏਜ ਹੈ ਨਾ, ਹੁਣ ਜਿਹਨੂੰ ਆਪਾਂ ਵੀ ਖੈਰ ਬੋਲਦੇ ਹੁਣ ਅੰਗਰੇਜ਼ੀ, ਹੁਣ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਹੁਣ ਉਹ ਜਿਹੜੇ ਨੇ ਸ਼ੁਰੂ ਕਰਾਇਆ ਸੀ ਕੰਮ, ਉਹ ਆਪਣਾ ਅੱਖਰ ਪਾ ਗਏ ਵਿੱਚ। 90 ਸਾਲ ਹੋ ਗਏ, ਸਾਨੂੰ ਕੋਈ ਅੱਖਰ ਨਹੀਂ ਲੱਭਿਆ। ਪਿੱਛੇ ਜੋ ਗਿਆਨੀ ਹਰਪ੍ਰੀਤ ਜਿਹੜੇ ਹੁਣ ਸੇਵਾ ਮੁਕਤ ਕੀਤੇ ਹੈ ਜੀ, ਉਹ ਕਹਿੰਦੇ, ਮੈਂ ਦੇਖਿਆ ਵੀ ਉਹ ਉਹਨਾਂ ਨੇ ਨਾ ਇੱਕ ਸਾਡੇ ਨਾਲ 1900 ਮੈਨੂੰ ਲੱਗਦਾ 7 ਸਾਲ ਬਾਅਦ ਜਦੋਂ ਬਣਿਆ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਜੀ, ਇਹ ਕੋਈ ਸੱਚਰ ਸੀ ਉਸ ਸਮੇਂ ਵੀ
ਜਦੋਂ ਮੰਨਦੇ ਨਹੀਂ ਸੀ ਡਿਮਾਂਡਾਂ, ਇਹਨੇ ਸੋਚਿਆ ਸੀ ਵੀ ਅਸੀਂ ਕੋਈ ਪ੍ਰੋਟੈਸਟ ਕਰਾਂਗੇ। ਉਹ ਫਿਰ ਉੱਥੇ ਅੰਮ੍ਰਿਤਸਰ ਆਪਣੇ ਗੁਰਦੁਆਰੇ 'ਚੋਂ ਲੈ ਗਏ ਸੀ ਚੱਕ ਕੇ ਸਾਰਿਆਂ ਨੂੰ ਜੀ। ਉਹ ਇੱਕ ਇਨਸੀਡੈਂਟ ਹੋਇਆ ਸੀ, ਉਹਦੇ ਬਾਰੇ ਦੱਸ ਰਹੇ ਸੀ। ਪਰ ਉਹਨਾਂ ਨੇ ਪਹਿਲੀ ਵਾਰ ਮੈਂ ਦੇਖਿਆ ਵੀ ਹੈੱਡ ਗ੍ਰੰਥੀ ਵਰਡ ਨਹੀਂ ਉਹਨੇ ਯੂਜ਼ ਕੀਤਾ। ਉਹਨਾਂ ਨੇ ਕਿਹਾ ਮੁੱਖ ਸੇਵਾਦਾਰ। ਜੀ ਜੀ। ਇਹਦਾ ਮਤਲਬ ਚਲੋ ਉਹ ਅਵੇਅਰ ਹੈ, ਕੋਈ ਕਿਸੇ ਨੇ ਉਹਨੂੰ ਦੱਸਿਆ ਹੋਊ, ਪਰ ਅਸੀਂ ਇਹੋ ਜਿਹੀਆਂ ਜਿਹੜੀਆਂ ਭਾਸ਼ਾ ਦੀਆਂ ਗੁਲਾਮੀਆਂ ਹੈ ਇਹਨਾਂ ਤੋਂ ਹੀ ਨਹੀਂ ਮੁਕਤ ਹੋ ਰਹੇ। ਇਹ ਸਾਡੇ ਲਈ ਬਹੁਤ ਇੱਕ ਮੰਦਭਾਗੀ ਗੱਲ ਹੈ, ਕਿਉਂਕਿ ਹੌਲੀ ਹੌਲੀ ਜਿਹੜੀ ਸਾਡੀ ਮੂਲ ਭਾਸ਼ਾ ਹੈ ਅਸੀਂ ਉਹ ਤੋਂ ਦੂਰ ਹੋ ਜਾਣਾ। ਜੋ ਮਰਜ਼ੀ ਕੋਈ ਕਹੀ ਜਾਊਗਾ ਅਸੀਂ ਮੰਨੀ ਜਾਵਾਂਗੇ, ਉਹਦੇ ਨਾਲ ਫਿਰ ਸਾਡਾ ਆਪਣਾ ਹੀ ਨਹੀਂ ਕੁਝ ਸਰਨਾ। ਅਸੀਂ ਚਾਹੁੰਦੇ ਹਾਂ ਮਿਹਨਤ ਕਰਨੀ ਪਊਗੀ। ਇਹ ਇੱਕ ਭਾਸ਼ਾ ਪੱਖੀ ਗਿਆਨ ਹੈ, ਭਾਸ਼ਾ ਵਿੱਚ ਕਮਜ਼ੋਰ ਹੋ ਜਾਵਾਂਗੇ ਤਾਂ ਗਿਆਨ ਪੱਖੋਂ ਵੀ ਕਮਜ਼ੋਰ ਜੀ।